ਪੁਲਿਸ ਰਿਪੋਰਟ ਦੇ ਵਿੱਚ ਹੁਣ ਕਿਸੇ ਵੀ ਮਦਈ ਔਰ ਉਹ ਬੰਦਾ ਜਿਹਦੇ ਖਿਲਾਫ ਆਈ ਹੈ ਉਹਨਾਂ ਦੋਹਾਂ ਦੀਆਂ ਜ਼ਾਤਾਂ ਲਿਖਣੀਆਂ ਬੰਦ ਕਰ ਦਿਓ। ਇਹ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ। ਯਾਦ ਰਵੇ ਕਿ ਪੰਜਾਬ ਭਰ ਦੇ ਵਿੱਚ ਅੰਗਰੇਜ਼ ਰਾਜ ਤੋਂ ਪਹਿਲਾਂ ਦਾ ਵੀ ਇਹ ਮਾਮਲਾ ਹੈ ਕਿ ਜਦੋਂ ਕੋਈ ਮਾਮਲਾ ਕਾਨੂੰਨ ਦੇ ਬੂਹੇ ਤੇ ਜਾਂਦਾ ਹੈ ਜਾਂ ਥਾਣੇ ਕਚਹਿਰੀ ਦਾ ਆਂਦਾ ਹੈ ਤੇ ਉਹਦੇ 'ਚ ਸ਼ਿਕਾਇਤ ਕਰਨ ਵਾਲਾ ਜਿਹੜਾ ਉਹਦਾ ਨਾਂ, ਪਿਓ ਦਾ ਨਾਂ ਔਰ ਉਹਦੇ ਪੇਸ਼ੇ ਸਮੇਤ ਉਹਦੀ ਜ਼ਾਤ ਬਰਾਦਰੀ ਹੈ ਜਿਹੜੀ ਉਹ ਵੀ ਲਿਖੀ ਜਾਂਦੀ ਹੈ। ਪਰ ਹੁਣ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਇੱਕ ਕੇਸ ਆਇਆ ਜਿਹਦੀ ਸੁਣਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਖਿਆ ਹੈ ਕਿ ਇਹਦਾ ਮਕਸਦ ਤੇ ਸ਼ਨਾਖਤ ਸੀਗਾ, ਪਰ ਅਮੂਮਨ ਇਹ ਵੇਖਣ 'ਚ ਆਇਆ ਹੈ ਕਿ ਸਮਾਜਿਕ ਤੌਰ ਤੇ ਪੁਲਿਸ ਦੇ ਰਵੱਈਏ ਨਿੱਕੀਆਂ ਜ਼ਾਤਾਂ ਦੇ ਨਾਲ ਬੁਰੇ ਔਰ ਤਗੜੀਆਂ ਜ਼ਾਤਾਂ ਦੇ ਨਾਲ ਜ਼ਰਾ ਚੰਗੇ ਸਲੂਕ ਵਾਲੇ ਹੋ ਜਾਂਦੇ ਨੇ। ਇੱਥੇ ਤੱਕ ਜੇ ਕੋਈ ਇਨਸਾਫ ਲੈਣ ਆਇਆ ਹੈ ਔਰ ਉਹ ਮਾੜੀ ਜ਼ਾਤ ਦਾ ਹੈ ਤੇ ਤਗੜੀ ਜ਼ਾਤ ਵਾਲੇ ਦੇ ਖਿਲਾਫ ਦਿੱਤੀ ਦਰਖਾਸਤ ਜਿਹੜੀ ਪੁਲਿਸ ਦੀਆਂ ਹਮਦਰਦੀਆਂ ਉਹਦੇ ਨਾਲ ਹੋ ਜਾਂਦੀਆਂ ਨੇ। ਇਸ ਕਰਕੇ ਹੁਣ ਪਾਕਿਸਤਾਨ ਭਰ ਦੇ ਹਰ ਸੂਬੇ ਦੇ ਥਾਣੇ ਦੇ ਵਿੱਚ ਜਦੋਂ ਵੀ ਕੋਈ FIR ਜਾਂ ਪੁਲਿਸ ਰਿਪੋਰਟ ਦਰਜ ਹੋਏਗੀ ਤੇ ਉਹਦੇ 'ਚ ਰਿਪੋਰਟ ਦਰਜ ਕਰਾਉਣ ਵਾਲੇ ਦਾ ਨਾਂ ਔਰ ਜਿਹਦੇ ਖਿਲਾਫ ਆਈਏ ਉਹਦਾ ਨਾਂ ਲਿਖਿਆ ਜਾਏ। ਦੋਹਾਂ ਦੀਆਂ ਬਰਾਦਰੀਆਂ ਔਰ ਉਹਨਾਂ ਦੇ ਪੇਸ਼ੇ ਨੇ ਜਿਹੜੇ ਇਹ ਜ਼ਰੂਰੀ ਨਹੀਂ ਹੈ। ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਇਹ ਹੁਕਮ ਇੱਕ ਚੱਲਦਾ ਹੋਇਆ ਕੇਸ ਕਿ ਜਿਹੜਾ ਆਲਰੇਡੀ ਹੈ ਸੀਗਾ ਉਹਦੇ 'ਚ ਆਮ ਜ਼ੁਬਾਨ 'ਚ ਪਾਕਿਸਤਾਨ 'ਚ ਮੁਸੱਲੀ ਕਹਿ ਦਿੱਤਾ ਜਾਂਦਾ ਹੈ, ਲੇਕਿਨ ਸੁਪਰੀਮ ਕੋਰਟ 'ਚ ਲਫ਼ਜ਼ ਮੁਸਲਿਮ ਸ਼ੇਖ ਆ ਜਿਹੜਾ ਉਹ ਵਰਤਿਆ ਗਿਆ। ਉਹਦੇ ਤੇ ਇਹ ਆਰਡਰ ਨੇ ਜਿਹੜੇ ਉਹ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਦਿੱਤੇ ਨੇ, ਜਿਹਦੇ 'ਚ ਆਖਿਆ ਗਿਆ ਕਿ ਪਾਕਿਸਤਾਨ ਦੇ ਕਨਸਟੀਟਿਊਸ਼ਨ ਦੇ ਆਰਟੀਕਲ 25, 26 ਔਰ 33 ਦੇ ਖਿਲਾਫ ਹੈ ਇਹ ਗੱਲ ਕਿ ਹਰ ਸ਼ਹਿਰੀ ਨੂੰ ਉਹਦਾ ਬਰਾਬਰ ਦਾ ਹੱਕ ਦੇਣ ਦੀ ਬਜਾਏ ਕੋਈ ਕੰਮ ਇਹੋ ਜਿਹਾ ਕਰ ਦਿੱਤਾ ਜਾਏ ਕਿ ਜਿਹਦੇ 'ਚ ਉਹਦੇ ਮਾਮਲੇ ਨੇ ਜਿਹੜੇ ਉਹਨਾਂ 'ਚ ਇਨਸਾਫ ਨਾ ਹੋ ਸਕੇ।